कितनी कणक हो वेंदी तकरीबन 40 50 50 है इन्ने दूंगा कोई नहीं खाने हां ए कितना हालांकि ओ तले जगह होई ते ये नौ समो तले तो नहीं उस्ता तो नहीं कीता अच्छा जी ये देखो तुसी ये थल दे उत्ते ही ना ए थल दे इन सीजन ला के ते इसनु चंगी भली जमीन है बनाई खेले सारे पासे पानी जा रहा वेखदे पे पौधे जनाब ये निकले खलन ड्रिल दे नाल इन्हां काश्त कीती हुई जितनी नज़र जा रही हो अगे तक चना ही चना काश्त होया पिया ते भाई नूरपुर थल दा मेन बाजार है ए बखर रोड जा रहा है बखर दरियाई मच्छी वेखो जी भाई को इस के ना है इसदा डाल के भी 1200 रुपए आंदे सानू टाल ते उदों ही तुहां दसी 1200 कंडे वाली कंडे बगैर तुहां 1400 रुपए दसी ਇਹਦਾ पहले काम ठीक है ਹਲਾ ਇਹ ਦਿਹਾੜਿਆਂ ਦਾ ਕੋਈ ਹੁੰਦਾ ਵੇ ਦਿਹਾੜੇ ਕਿਹੜੇ ਅਸਲਾਮ ਅਲੈਕੁਮ ਮੇਲਿਓ ਤੇ ਸੰਗਿਓ ਅੱਜ ਅਸੀਂ ਚੱਲ ਰਹੇ ਹਾਂ ਮੈਂ ਨਿਕਲਿਆ ਘਰੋਂ ਤੇ ਅੱਜ ਠੰਡ ਆਈ ਬੜੀ ਬਦਲ ਬਣੇ ਹੋਏ ਆ ਬੜਾ ਮੌਸਮ ਖਰਾਬ ਹੈ ਤੇ ਲੇਕਿਨ ਇੱਕ ਸਾਡੇ ਦੋਸਤ ਨੇ ਬੜੇ ਪਿਆਰੇ ਚੌਧਰੀ ਸ਼ਾਹਿਦ ਸਾਹਿਬ ਉਹਨਾਂ ਦੇ ਨਾਲ ਅੱਜ ਸਫ਼ਰ ਦਾ ਇਰਾਦਾ ਕੀਤਾ ਮੈਂ ਤਾਂ ਨਿਕਲਿਆ ਆਪਣੇ ਘਰੋਂ ਤੇ ਉਹਨਾਂ ਨੂੰ ਅੱਗੋਂ 82 ਚੱਕ ਕੇ ਉਹਨਾਂ ਦੇ ਨਾਲ ਰਲ ਜਾਣਾ ਤੇ ਇਨਸ਼ਾਅੱਲਾ ਪਤਾ ਚੱਲਦਾ ਹੈ ਕਿਤੇ ਕਿਤੇ ਜਾਣਾ ਹੈ ਤਾਂ ਸਹੀ ਵੈਸੇ ਮਾਰਕੀਟਿੰਗ ਕਰਦੇ ਨੇ ਤੇ ਅੱਜ ਦਾ ਸਫ਼ਰ ਮਾਰਕੀਟਿੰਗ ਦੇ ਹਿਸਾਬ ਨਾਲ ਉਹਨਾਂ ਨਾਲ ਗੱਲਾਂ ਹੋਣੀਆਂ ਤੇ ਮਾਰਕੀਟਿੰਗ ਦਾ ਕੀ ਕੁਝ ਹੈ ਤੇ ਉਹ ਤਾਂ ਵੈਸੇ ਵੰਡੇ ਦਾ ਕੰਮ ਕਰਦੇ ਨੇ ਉਮੀਦ ਹੈ ਬੱਖਰ ਮੀਆਂ ਵਾਲੀ ਸਾਈਡ ਤੇ ਉਹਨਾਂ ਦਾ ਟੂਰ ਹੈ ਮੈਂ ਕਿਹਾ ਯਾਰ ਸਾਨੂੰ ਵੀ ਲੈ ਜਾਓ ਅਸੀਂ ਛੁੱਟੀਆਂ ਨੇ ਤੇ ਵਿਹਲੇ ਹੀ ਹਾਂ ਘਰ ਚਲੋ ਇੰਜੋਏ ਕਰ ਆਈ ਤੇ ਇਹ ਬੜਾ ਜ਼ਬਰਦਸਤ ਵਲੌਗ ਹੋਣਾ ਇਹਦੇ ਵਿੱਚ ਜਨਾਬ ਤੁਹਾਨੂੰ ਮੁxtਲਿਫ ਸਫ਼ਰ ਜਿੱਥੇ ਜਿੱਥੇ ਕੀਤਾ ਉਹ ਹੀ ਵਿਖਾਵਾਂਗੇ ਤੇ ਹੋਰ ਅਗਰ ਉਮੀਦ ਹੈ ਕੋਈ ਹੋਰ ਅੱਛੀ ਸ਼ੈ ਮਿਲੀ ਉਸ ਦੀ ਵੀਡੀਓ ਬਣਾਵਾਂਗੇ ਤੇ ਤੁਸੀਂ ਸਾਡੇ ਨਾਲ ਰਹੋ ਸਵੇਰ ਦਾ ਟਾਈਮ ਹੈ ਤੇ ਹੁਣ ਅਸੀਂ ਸਫ਼ਰ ਆਪਣਾ ਸ਼ੁਰੂ ਕਰ ਦਿੱਤਾ ਕੱਚਾ ਰਸਤਾ ਹੈ ਇਹ ਥੋੜਾ ਜਿਹਾ ਸ਼ਾਰਟ ਪਾਉਂਦਾ ਇਸ ਵਾਸਤੇ ਇਸ ਪਾਸੋਂ ਲੱਗਿਆ ਤੇ ਇਨਸ਼ਾਅੱਲਾ ਜਿਵੇਂ ਚੱਲਦੇ ਆ ਬਾਗ ਵੇਖਦੇ ਪਏ ਤਿਆਰ ਹੋ ਰਹੇ ਤੇ ਤੁਹਾਨੂੰ ਮਜ਼ੀਦ ਵਿਖਾਵਾਂਗੇ ਇਨਸ਼ਾਅੱਲਾ ਸਫ਼ਰ ਸਰਦੀਆਂ ਦੇ ਵਿੱਚ ਅਗਰ ਤੁਸੀਂ ਇਕੱਲੇ ਸਫ਼ਰ ਕਰੋ ਨਾ ਉਹਦਾ ਹੀ ਮਜ਼ਾ ਕੋਈ ਨਹੀਂ ਹੁਣ ਅਸੀਂ ਸਰਗੋਦਾ ਸਿਲਾਂ ਵਾਲੀ ਰੋਡ ਤੇ ਆ ਗਏ ਆ ਤੇ ਇਨਸ਼ਾਅੱਲਾ ਚੌਧਰੀ ਸਾਹਿਬ ਕੋਲ ਲੱਭੜਦੇ ਪਏ ਆ ਉਹਨਾਂ ਦੇ ਨਾਲ ਰਲ ਕੇ ਅੱਗੇ ਸ਼ੁਰੂ ਕਰ ਸਕਦੇ ਅਸੀਂ ਜੀ ਉਹ ਚੌਧਰੀ ਸਾਹਿਬ ਨੂੰ ਜੁਆਇਨ ਕਰ ਲਿਆ ਚੌਧਰੀ ਸ਼ਾਹਿਦ ਸਾਹਿਬ ਤੇ ਚੌਧਰੀ ਸਾਹਿਬ ਅੱਜ ਦਾ ਕੀ ਪਲਾਨ ਹੈ ਤੁਸੀਂ ਕਿੱਧਰ ਚੱਲੇ ਹੋ ਅੱਜ ਅਸੀਂ ਜਨਾਬ ਨੂਰਪੁਰ ਥਲ ਅੱਛਾ ਔਰ ਨੂਰਪੁਰ ਥਲ ਤੋਂ ਬਾਅਦ ਅਸੀਂ ਬੱਖਰ ਜਾਣਾ ਅੱਛਾ ਨੂਰਪੁਰ ਥਲ ਚ ਬੱਖਰ ਹੈ ਜੀ ਹਾਂ अच्छा और सब तुसी मार्केटिंग करते हो रोज ट्रैवल करते हो मार्केटिंग कितनी मुश्किल है ते कितनी आसान है ਦੇਖੋ ਜੀ ਕੋਈ ਵੀ ਕੰਮ ਹੈ ਨਾ ਉਹਦੇ ਚ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਚਾਹੇ ਮਾਰਕੀਟਿੰਗ ਹੈ ਤੇ ਚਾਹੇ ਤੁਸੀਂ ਦਫ਼ਤਰ 'ਚ ਬੈਠ ਕੇ ਕੋਈ ਕੰਮ ਕਰ ਰਹੇ ਹੋ ਹਾਂ ਹਾਂ ਉਹਦੇ ਵਾਸਤੇ ਮਿਹਨਤ ਹੁੰਦੀ ਹੈ ਹਾਂ ਹਾਂ ਤੇ ਮੁਸ਼ਕਿਲ ਉਸ ਵਾਸਤੇ ਹੁੰਦੀ ਹੈ ਜਿੱਦਾਂ ਉਸ ਕੰਮ ਦਾ ਮਜ਼ਾਜ ਨਹੀਂ ਹੁੰਦਾ ਹਾਂ ਹਾਂ ਜਿਸ ਬੰਦੇ ਦਾ ਮਜ਼ਾਜ ਉਸ ਕੰਮ ਦੇ ਨਾਲ ਰਚ ਬਸ ਜਾਵੇ ਉਹਦੇ ਵਾਸਤੇ ਮੁਸ਼ਕਿਲ ਨਹੀਂ ਹੁੰਦੀ ਅੱਛਾ ਤੁਹਾਨੂੰ ਹੁਣ ਮਜ਼ਾ ਆਉਂਦਾ अब मैनू मज़ा आता है मतलब है ट्रैवलिंग के वो मेरे को मैं भी अगर मैं कभी मैं सोचना कि अगर मैं ऑफिस वर्क करा तो मेरे को वो नहीं होएगा अच्छा मार्केटिंग का मजा है मार्केटिंग का मैं इंजॉय करता हूँ अच्छा जी ਅਸੀਂ ਹੁਣ ਜਿਸ ਤਰ੍ਹਾਂ ਚੌਧਰੀ ਸਾਹਿਬ ਨੇ ਆਖਿਆ ਬੱਖਰ ਪਹਿਲੇ ਨੂਰਪੁਰ ਥਲ ਤੇ ਫਿਰ ਬੱਖਰ ਨੂਰਪੁਰ ਥਲ ਵੈਸੇ ਮੈਨੂੰ ذاتی ਤੌਰ ਤੇ ਵੇਖਣ ਦਾ ਬੜਾ ਸ਼ੌਕ ਹੈ ਇਹ ਸ਼ੌਕ ਚੌਧਰੀ ਸਾਹਿਬ ਦੀ ਤਰਫ ਪੂਰਾ ਹੋਣਾ ਇਨਸ਼ਾਅੱਲਾ ਪੂਰਾ ਵਲੌਗ ਤੁਹਾਨੂੰ ਦਿਖਾਵਾਂਗੇ ਵੀ ਅਸੀਂ ਕੀ ਵੇਖਣਾ ਹੁਣ ਅਸੀਂ ਜੀ ਲੰਗਰ ਵਾਲੇ ਪੁਲ ਤੇ ਆ ਗਏ ਆ ਜਿਹੜਾ ਦਰਿਆ ਜੇਹਲਮ ਦੇ ਉੱਤੇ ਬੜਾ ਜ਼ਬਰਦਸਤ ਇੱਕ ਮਨਸੂਬਾ ਬਣਾਇਆ ਗਿਆ ਹਕੂਮਤ ਦੀ ਤਰਫੋਂ ਇਸ ਦਾ ਇੱਕ ਬੜਾ ਵੱਡਾ ਫਾਇਦਾ ਇਹ ਹੋਇਆ ਹੈ ਵੀ ਜਿਹੜੇ ਸਰਗੋਦੇ ਚੋਂ ਥਲ ਦਾ ਬੱਖਰ ਦਾ ਸਫ਼ਰ ਤਕਰੀਬਨ ਅੱਧਾ ਰਹਿ ਗਿਆ ਤੇ ਇਹ ਬੜਾ ਜ਼ਬਰਦਸਤ ਮਨਸੂਬਾ ਤੇ ਹੁਣ ਅਸੀਂ ਇਸ ਨੂੰ ਕ੍ਰੋਸ ਕਰ ਰਹੇ ਹਾਂ ਬੜਾ ਨੂਰਪੁਰ ਥਲ ਵਾਲਾ ਰੋਡ ਹੈ ਚੌਧਰੀ हाँ नूरपुर थाल नहीं है मुजफ्फरगढ़ रोड एक नूरपुर थाल में एक रोड है जाता है इधर हो जाएगी उत्तों दी हो जाएगी ਜਿਵੇਂ ਦਿਲ ਨੇ ਇੱਥੋਂ ਤੁਹਾਨੂੰ ਵਿਸ਼ੇ ਹੁਣ ਟਿੱਬੇ ਵਿਖਾਈ ਟਿੱਬੇ ਤੋਂ ਉਧਰ ਚ ਵੀ ਆਣਾ ਅੱਛਾ ਹੁਣ ਉਹ ਕੋਈ ਨਹੀਂ ਰਹਿ ਗਿਆ ਬਈ ਉਹ 2 ਲੱਖ ਕਿੱਲੇ ਨਾਲ ਕਈ ਕਿੱਲੇ ਲੈ ਲੈ ਇਹ ਚੌਧਰੀ ਸਾਹਿਬ ਹੁਣ ਕਿਹੜੀ ਜਗ੍ਹਾ ਹੈ ਇਹ ਚੌਂਕ ਹੈ ਜੀ ਇਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਅੱਛਾ ਨੂਰਪੁਰ ਥਲ ਵਾਲ ਹੁਣ ਮੁੜ ਰਹੇ ਆ ਥਲ ਮਾਰੂ ਦੇ ਟਿੱਬਿਆਂ ਤੇ ਹੈ ਸੱਸੀ ਰੋਲ ਗਈ ਹਾਂ ਆਇਆ ਟਿੱਬਿਆਂ ਵਾਲ ਰੁੱਖ ਹੋ ਗਿਆ ਇਹ ਥਲ ਦਾ ਚੱਕ ਕੇ ਚੌਧਰੀ ਸਾਹਿਬ ਇਹ ਥਲ ਦੇ ਵਿੱਚ ਜਿਵੇਂ ਕੁਝ ਸਰਾਵਾਂ ਦੇ ਵਿੱਚ ਚੱਕ ਕੇ ਆ ਕੋਈ ਸਕੂਲ ਹੀ ਬਣਿਆ ਸਕੂਲ ਹੀ ਬਣਿਆ ਕਿਹੜਾ ਬਲੋਚਾ ਜਮਾਲੀ ਬਲੋਚਾ ਬਲੋਚ ਤਾਂ ਬੜੇ ਪੈਣ ਹਰ ਪਾਸੇ ਹੈ ਹਾਂ ਇਹ ਨਾ ਵੇਖੋ ਚੱਕ ਦੇ ਥਲ ਦੇ ਵਿੱਚ
ਇਹ ਬੀਬੀਆਂ ਨੂੰ ਥੋੜਾ ਜਿਹਾ ਜਾਣਾ ਪਵੇ ਨਾ ਸਫ਼ਰ ਕਰਕੇ ਸ਼ਾਪ ਹਾਂ। ਵਾਸਤੇ ਤੇ ਖਾਣੀ ਮੇਰੀ ਉਹ 3 ਮਹੀਨੇ ਬਾਅਦ ਵੀ ਅੱਖ ਦੇਖ ਨਹੀਂ ਕਰਦਾ ਪਿਆ। ਹਾਂ ਇਸ ਵਾਸਤੇ ਲੋਕ ਹੁਣ ਜਿਵੇਂ ਰੋਡ ਵੀ ਸਹੀ ਚੱਲ ਰਿਹਾ ਚੱਕ ਨਹੀਂ ਹਾਲ ਠੀਕ ਹੈ। ਇਹ ਜਮਾਲੀ ਬਲੋਚਾਂ ਦੀ ਬੇਲੀਆਂ ਤੇ ਥਲ ਦੇ ਵਿੱਚ ਹੀ ਚੱਕ ਕੇ ਕਰ ਆਲਾ ਲੱਗਿਆ ਹੋਇਆ ਨਾਲਾ ਜਿਸ ਦੇ ਵਿੱਚ ਸਿਵਰੇਜ ਦਾ ਸਿਸਟਮ ਹੀ ਹੈ। ਇਹ ਕਿ ਥੱਲੇ ਜਾ ਰਹੀ ਹੈ ਕਿ ਉੱਤੇ ਜਾ ਰਹੀ ਹੈ ਬੇਟੀ ਬਾਗ ਹੈ ਬੇਟੀ ਬਾਗ ਹਾਂ ਹੁਣ ਇਹ ਵੇਖਦੇ ਵੇ ਉੱਤੇ ਚੜਦੀ ਪਈ ਕੋ ਪਤਾ ਕੋਈ ਨਹੀਂ ਕੋ ਕੀ ਹੈ ਵੱਠਾ ਕਰਨਾ ਚਾਹੀਦਾ ਹੈ ਨਾ ਚੋਰੀ ਸਾਹਿਬ ਗੱਡੀ ਆਪਣੀ ਸਾਈਡ ਤੇ ਹੈ ਆਪਣੀ ਸਾਈਡ ਤੇ ਹਾਂ ਹੋ ਸਕਦਾ ਕੋ ਕੀ ਆ ਜਾਵੇ ਹੈ ਸਾਹਮਣੇ ਦੀ ਚੀਜ਼ ਹੀ ਹੈ। ਹਾਂ ਵੇਖਦੇ ਪਿਓ ਬਈ ਟਿੱਬੇ ਹੀ ਟਿੱਬੇ ਨੇ ਅੱਜ ਬੇਲੀਓ ਇੱਥੇ ਅਸੀਂ ਅੱਪੜ ਆਇਆ ਹਲ ਦੇ ਉੱਤੇ ਟਿਊਬਵੈਲ ਲੱਗੋਇਆ ਟਿਊਬਵੈਲ ਦਾ ਅਸਾਂ ਚ ਪਾਣੀ ਵੀ ਪੀਂਦੇ ਆ ਤੁਹਾਨੂੰ ਕਮਾਲ ਵੀ ਖਾਂਦੇ ਆ ਵੀ ਇਹ ਇਸ ਪਾਸੇ ਟਿੱਬਾ ਉਹ ਵੇਖਦੇ ਪਿਓ ਦਰਖਤ ਲੱਗੋਇਆ ਇਹ ਜਨਾਬ ਤੇ ਇਸ ਪਾਸੇ ਜਨਾਬ ਇਹਨਾਂ ਪੀਟਰ ਦੇ ਉੱਤੇ ਟਿਊਬਵੈਲ ਲਾਇਆ ਹੋਇਆ ਅੱਜ ਜੋ ਸਭ ਪਾਣੀ ਐਡਾ ਡੂੰਘਾ ਕੋਈ ਨਹੀਂ ਪਾਣੀ ਡੂੰਘਾ ਕੋਈ ਨਹੀਂ ਹੈ ਨਾ ਇਹਨਾਂ ਡੂੰਘਾ ਕੋਈ ਨਹੀਂ ਪਾਣੀ ਇਹ ਟਿੱਬਾ ਹੈ ਹਾਲਾਂਕਿ ਉਹ ਥੱਲੇ ਜਗ੍ਹਾ ਹੋਈ ਤੇ ਇਹ ਨੌ ਸਮੋ ਥੱਲੇ ਤਾਂ ਨਹੀਂ ਉੱਤਾ ਤਾਂ ਨਹੀਂ ਕੀਤਾ ਉੱਤੋਂ ਵਾਲੀ ਮਿੱਟੀ ਇਹਦੇ ਤਾਂ ਨਹੀਂ ਕੀਤੀ ਨਾ ਉਹ ਤਾਂ ਜ਼ਿਆਦਾ ਉੱਚਾ ਹੋਇਆ ਉਹਦੇ ਪਰ ਕੀਤੀ ਅੱਛਾ ਜੀ ਇਹ ਵੇਖੋ ਤੁਸੀਂ ਇਹ ਥਲ ਦੇ ਉੱਤੇ ਹੀ ਨਾ ਇਹ ਥਲ ਦੇ ਇਹਨਾਂ ਟਿਊਬਵੈਲ ਲਾ ਕੇ ਤੇ ਇਸ ਨੂੰ ਚੰਗੀ ਭਲੀ ਜ਼ਮੀਨ ਹੈ ਬਣਾਈ ਖਲੇ ਸਾਰੇ ਪਾਸੇ ਪਾਣੀ ਜਾ ਰਿਹਾ ਇੱਦਾਂ ਹੀ ਪਾਣੀ ਜਾ ਰਿਹਾ ਤੇ ਇੱਦਾਂ ਹੀ ਪਾਣੀ ਜਾ ਰਿਹਾ ਕਣਕ ਚੰਗੀ ਭਲੀ ਚੋਣ ਹੈ ਹੁਣ ਥਲ ਜਿਹੜਾ ਅਗਲਾ ਥਲ ਨਹੀਂ ਰਿਹਾ ਕਣਕ ਕੋਈ ਨਹੀਂ ਖਲੀ ਉਹ ਕੋ ਬੰਦਾ ਜਨਾਬ ਛੋਰ ਪਾਣੀ ਲਾਈ ਵਦਾ ਨਿੱਕੀਆਂ ਨਿੱਕੀਆਂ ਖੈਲੀਆਂ ਬਣੀਆਂ ਹੋਈਆਂ ਚਾਰੀਆਂ ਤਾਂ ਕਿ ਜਿਹੜਾ ਪਾਣੀ ਨਾ ਜ਼ਿਆਦਾ ਜ਼ਾਇਆ ਹੋਵੇ ਕਿਉਂਕਿ ਟਿਊਬਵੈਲ 'ਚ ਪਿਵਾਉਣਾ ਹੁੰਦਾ ਇਹ ਤਾਂ ਪਾਣੀ ਪੀਂਦੇ ਆ ਚੋਰੀ ਸਾਹਿਬ ਹੁਣ ਅਗਲਾ ਥਲ ਨਹੀਂ ਰਿਹਾ ਹੈ ਖਾਲ ਤੇ ਹੁੰਦੀ ਹੋਵੇ ਖੜੇ ਸਾਹਮਣੇ ਹਾਂ ਹਾਂ ਖਾਲ ਤੇ ਹੁੰਦੀ ਹੈ ਲੋਕੀ ਦੇ ਜਿਹੜਾ 2-4 ਕਿੱਲੇ ਹੈਗੇ ਨੇ ਆਪਾਂ ਜਿੰਨਾ ਕਰਨ ਦੀ ਸਤਾਬ ਹੈਗੀ ਉਹਨਾਂ ਪੂਰਾ ਕਰ ਲੈਂਦੇ ਹੈ ਹੁਣ ਕੋ ਹੋਣਾ 4-5 ਕਿੱਲੇ ਦਾ ਪਲਾਟ ਹੋਣਾ ਕਣਕ ਦਾ ਇਹ ਕਮ ਤੋਂ 5-10 ਕਿੱਲੇ ਦਾ ਪਲਾਟ ਹਾਂ ਤੇ ਹੁਣ ਵੇਖੋ ਐ ਸਹੀ ਕਣਕ ਗੁਜ਼ਾਰਾ ਤਾਂ ਕਰ ਹੀ ਰਹੀ ਹੈ ਉਹ ਤਾਂ ਨਹੀਂ ਜਿਵੇਂ ਸਾਡੇ ਕੋਲ ਮਾਰੇਗੀ ਔਰ ਬੜਾ ਅੱਛੀ ਕਣਕ ਦਾਣਾ ਹੀ ਮੋਟਾ ਹੁੰਦਾ ਬੜਾ ਵਧੀਆ ਦਾਣਾ ਅੱਛਾ ਇਹਨੂੰ ਪਾਣੀ ਜ਼ਿਆਦਾ ਲੈਣਾ ਪੈਣਾ ਹੁੰਦਾ ਹਾਂ ਪਾਣੀ ਕਿਉਂਕਿ ਰੇਤਲੀ ਜਗ੍ਹਾ ਹੈ ਨਾ ਇੱਥੇ ਪਾਣੀ ਜ਼ਿਆਦਾ ਹੋਣੀ ਉਸ ਪਾਸ ਉਹ ਕਣਕ ਕੈਸੀ ਹੈ ਪਿਆ ਕਰਦਾ ਹਾਂ ਫਰਕ ਹੈ ਅੱਛਾ ਚੋਰੀ ਸਾਹਿਬ ਜਿਹੜਾ ਉਹ ਦਰਖਤ ਬਹੁਤ ਜ਼ਿਆਦਾ ਲੱਗ ਗਏ ਇੱਥੇ ਹੈ ਹਾਂ ਇਹ ਜਿਹੜਾ ਟਿੱਬਾ ਇਸ ਦੇ ਤੇ ਉਹ ਗਵਾਰਾ ਪਿਆ ਹੋਇਆ ਨਾ ਆਹ ਦੁਆਰਾ ਉਹ ਗਵਾਰਾ ਪਿਆ ਹਾਂ ਉਹ ਗਵਾਰਾ ਪਿਆ ਉਹ ਤਾਂ ਮੋੜੇ ਰੇਤ ਤਾਂ ਰੇਤ ਹੀ ਹੈ ਕਿਤਨੀ ਜਾ ਇੱਥੇ 15 ਕਿੱਲੇ ਇਹ ਹੁਣ ਸਾਰੀ ਕਾਬਲੇ ਕਾਸ਼ ਤੇ ਨਹੀਂ ਹੋਰ ਇਹ 5.5 ਕਿਲੋ 5.5 ਕਿੱਲੇ ਹਾਂ। ਇਹ ਕਣਕ ਦਾ ਪਲਾਟ 5.5 ਕਿੱਲਿਆਂ ਦਾ 5.5 ਕਿਲੋ ਕਿਤਨੀ ਕਣਕ ਹੋ ਜਾਂਦੀ ਤਕਰੀਬਨ 40 50 ਮਣ ਟੋਟਲ 5 ਕਿੱਲਿਆਂ ਚੋਂ ਨਹੀਂ ਪਾਣੀ ਮਾਨ ਨਹੀਂ ਹਾਂ ਗੋਲੀ 40 ਬੋਰੀਆਂ ਅੱਛਾ ਹਾਂ, ਅੱਛਾ 5 ਕਿੱਲਿਆਂ ਚੋਂ ਹਾਂ ਗੁੱਡ ਠੀਕ ਹੈ ਬਸ ਚਲ ਸਾਹਮਣੇ ਕੋ ਖਰਚਾ ਵੀ ਤੇ ਇੱਥੇ ਥੋੜਾ ਹੋਣਾ ਹੈ ਨਾ ਹਾਂ ਉਸ ਤਰ੍ਹਾਂ ਦਾ ਤਾਂ ਨਹੀਂ ਨਾ ਉਹ ਤਾਂ ਪਾਵਰ ਨਾਲ ਗੱਲ ਹੁੰਦੀ ਹੈ ਜੀ ਕਿੰਨਾ ਖੱਟਾ ਪਾਵਰ ਇਹ ਗਵਾਰਾ ਹੀ ਤੁਹਾਡਾ ਹਾਏ ਗੋਰਾ ਅੱਛਾ ਇਹ ਕਿਤਨਾ ਹੋਇਆ ਇਸ ਇਹ ਟਿੱਬੇ ਤੇ ਕੀ ਹੋਇਆ ਇਹਨਾਂ ਇਸ ਟਿੱਬੇ ਤੇ ਕਿਤਨਾ ਇਹ ਇਸ ਜਗ੍ਹਾ ਤੇ ਆਈ ਕਿਤੇ ਲਾ ਥੋੜੇ ਨਾ ਇਕੱਠਾ ਕੀਤਾ ਹੈ ਤੇ ਪਕਾਇਆ ਪਿਆ ਅੱਛਾ ਇਹ ਤੁਹਾਡੇ ਨੇ ਸਫੈਦੇ ਵਗੈਰਾ ਨਹੀਂ ਇਹ ਪਰ ਇਹ ਕਿਤੋਂ ਹੱਦ ਸ਼ੁਰੂ ਹੁੰਦੀ ਤੁਹਾਡੀ ਇਹ ਮੇਰੀ ਤੂੰ ਹਾਸ ਹੁੰਦੀ ਹੈ ਨਾ ਤੇ ਬੰਦਾ ਕੋ ਨਾ ਸਭਾ ਨਾਲ ਇਹ ਤੁਹਾਡਾ ਕੋ ਬੰਧਨ ਚੁੰਨਾ ਕੋਈ ਨਹੀਂ ਬੰਦਾ ਹੈ ਨਾ ਕਿਹੜਾ ਬੰਦਾ ਕਿਹੜਾ ਇਹ ਵਾਲਾ ਬੰਦਾ ਰੋਕ ਤੁਹਾਡੇ ਵਾਲੇ ਇਹ ਬੰਦਾ ਤੇਰਾ ਨਾ ਉਹ ਬੰਦਾ ਤੇ ਅੱਛਾ ਉਹ ਵਾਲਾ ਹੀ ਬੰਦਾ ਉਹ ਸਭਾ ਇਹ ਤੁਹਾਡਾ ਹਾਂ ਸਭਾ ਘਰ ਕਿਹੜੇ ਪਾਸੇ ਤੁਹਾਡਾ ਸਭਾ ਪਰਾਂ ਮੇਰੇ ਨਹੀਂ ਪਰਾਂ ਅੱਛਾ ਸਫੈਦਾ ਕੀ ਹੋਰ ਦਾ ਉਹ ਕਿਤੇ ਤੇ ਘਰ ਤੁਹਾਡਾ ਉਹ ਠੀਕ ਹੈ ਉਹ ਦਸਤੀ ਹੈ ਅੱਛਾ ਉਹ ਮੇਰਾ ਕੰਮ ਪੈਸੇ ਉਹ ਪੈਸੇ ਸਾਰੇ ਠੀਕ ਹੈ ਸੜਕ ਪਾਰ ਕਰਕੇ ਸੜਕ ਪਾਰ ਕਰ ਉਹ ਤੁਹਾਡਾ ਉਹ ਠੀਕ ਹੈ ਲੈਣਾ ਅੱਛਾ ਲਾਇਆ ਹੈ ਸਫੈਦਾ ਅੱਛਾ ਉਹ ਵੀ ਸਫੈਦਾ ਲਾਇਆ ਨੇ ਉਹ ਮੇਰਾ ਅੱਛਾ ਅੱਛਾ ਉਹ ਡੰਗਰ ਸ਼ਿੰਗਰ ਰੱਖੇ ਹੋਏ ਨੇ नहीं डंगा से कोई नहीं कोई चाहे कोई मैं कल्ला बंदा ਅੱਛਾ पका नहीं आज करते ਬਾਕੀ ਮੀਆਂ ਵਾਲੀ ਸਾਰੇ ਇਹ ਜੀ ਨਾ ਗਵਾਰਾ ਪੱਟ ਦਿੱਤਾ ਇਹ ਗਵਾਰਾ ਪੱਟਿਆ ਪਿਆ ਥਲ ਦਾ ਤੇ ਹੁਣ ਇਸ ਨੂੰ ਗਾਣਾ ਇਹਨੇ ਇਹਦੇ ਪਿਓ ਇਹਨ ਗਾਸਨ ਤੇ ਇਹਦੇ ਉੱਤੇ ਖਰਚਾ ਤਾਂ ਹੈ ਕੋਈ ਨਾ ਇਹ ਸਾਰਾ ਇੰਜ ਫ੍ਰੀ ਸਮਝੋ ਤੁਸੀਂ
ਇਹ ਹੁਣ ਵੇਖਦੇ ਪਿਓ ਤੁਸੀਂ ਇਧਰਲੇ ਪਾਸੇ ਸਫੈਦਾ ਲੱਗਾ ਹੋਇਆ, ਇਧਰਲੇ ਪਾਸੇ ਹੀ ਸਫੈਦਾ ਲੱਗਾ। ਸਫੈਦਾ ਤੇ ਇੱਥੇ ਬਹੁਤ ਜ਼ਿਆਦਾ ਹੋ ਗਿਆ। ਅੱਛਾ ਨੂਰਪੁਰ ਥਲ ਆ ਗਿਆ, ਪਾਕਿਸਤਾਨ ਹਾਊਸ। अच्छा ਇਹਦਾ ਇਹ ਬਾਜ਼ਾਰ ਸ਼ਜ਼ਾਰ ਕੀ ਹੈ? ਉਹ ਕਿਤੇ ਅੱਗੇ ਆਣਾ। अच्छा है ਨੂਰਪੁਰ ਥਲ है भाई। ਇਹ ਜੋ ਸਰਗੋਦੇ ਚ ਕਿੰਨਾ ਇੱਕ ਸਫ਼ਰ ਬਣਦਾ ਹੈ? ਸਰਗੋਦੇ ਤੋਂ ਤੇ ਇਹ ਲੰਗਰ ਵਾਲੇ ਪੁਲ ਤੋਂ 45 ਕਿਲੋਮੀਟਰ ਹੈ। ਅੱਛਾ ਸਰਗੋਦੇ ਤੋਂ ਲਾ ਲਓ 45 ਤੋਂ ਹੈ 90 ਕਿਲੋਮੀਟਰ ਹੋਇਆ ਹੈ। ਹਾਂ ਥਾਣਾ ਨੂਰਪੁਰ ਆ ਗਿਆ। ਥਾਣੇ ਤੇ ਹੌਲੀ ਹੌਲੀ ਜਿਵੇਂ ਸਾਡੇ ਸਿਲਾ ਨਹੀਂ ਤਾਂ ਬਣਿਆ ਪਿਆ ਚੰਗਾ, ਇਹ ਕਿੰਨਾ ਬਣਿਆ ਮਾਡਲ ਬਣੇ ਪਏ ਨਾ ਜੀ। ਆ ਕੋ ਗਰਾਂਟਾ ਮਰਾਟਾ ਮਿਲ ਪਈਆਂ ਨੇ ਹਾਂ। ਇਹ ਕਚਹਿਰੀ ਆ ਗਈ ਵੇ। ਨੂਰਪੁਰ ਥਲ ਦਾ ਮੇਨ ਬਾਜ਼ਾਰ ਹੈ। ਇਹ ਬੱਖਰ ਰੋਡ ਜਾ ਰਿਹਾ ਬੱਖਰ, ਤੇ ਇਹ ਚੋਰੀ ਸਾਹਿਬ ਨੂੰ ਇੱਥੇ ਕੰਮ ਆਈ ਮਾਰਕੀਟਿੰਗ ਦਾ, ਉਸ ਵਾਸਤੇ ਅਸੀਂ ਆਏ। ਅੱਛਾ ਇੱਥੇ ਮੈਨੂੰ ਇੱਕ ਗੱਲ ਬੜੀ ਪਸੰਦ ਆਈ ਹੈ ਬਈ, ਇਹ ਇੱਕ ਤਾਂ ਕੋਈ ਇੱਥੇ ਬੰਨੇ ਦਾ ਰੌਲਾ ਕੋਈ ਨਹੀਂ, ਜਿਵੇਂ ਸਾਡੇ ਕੋਲ ਹੈ ਨਾ ਫੁੱਟ ਪਿੱਛੇ ਬੰਦੇ ਲੜਦੇ ਵਧੇ, ਇਹਨਾਂ ਦੀ ਹੱਦ ਇੰਜੇ ਹੀ ਹੈ ਬਈ ਜੀ ਉਹ ਹੈ ਤੇ ਇਹ ਤੇ ਉਹ 2-4 ਫੁੱਟ ਤੱਕ ਕੋਈ ਗੱਲ ਹੀ ਕੋਈ ਨਹੀਂ। ਕਿਉਂਕਿ ਅੱਗੇ ਇੱਥੇ ਜ਼ਮੀਨਾਂ ਦੇ ਰੇਟ ਕੋਈ ਨਾ, ਹੁਣ ਰੇਟ ਬਹੁਤ ਜ਼ਿਆਦਾ ਹੋ ਗਏ ਹਨ, ਕਿਉਂਕਿ ਜਿਹੜੇ ਨਾ ਹੁਣ ਵੀ 5-7 ਲੱਖ 10 ਲੱਖ ਦਾ ਕਿੱਲਾ ਪਹੁੰਚ ਚੁੱਕਿਆ। ਇਸ ਵਾਸਤੇ ਕਿਉਂਕਿ ਜਿਹੜਾ ਹੁਣ ਸਫੈਦਾ ਬਹੁਤ ਜ਼ਿਆਦਾ ਲਾਇਆ ਗਿਆ, ਦਰਖਤ ਇੱਥੇ ਬਹੁਤ ਜ਼ਿਆਦਾ ਕਾਸ਼ਤ ਕੀਤਾ ਗਿਆ, ਜਿਹੜਾ ਕਿ ਕੋਇਲੇ ਦੀ ਕਾਨਾਂ 'ਚ ਬੜਾ ਕੰਮ ਆਉਂਦਾ ਅਤੇ ਲੱਕੜ ਉਸਦੀ, ਅਤੇ ਜਿਹੜੇ ਉਸਦੇ ਪੱਤੇ ਨੇ ਉਹ ਫਿਰ ਅੱਗੇ ਭੱਠੇ ਵਗੈਰਾ ਵਾਲੇ ਉਹਨਾਂ ਨੂੰ ਉਹ ਦਿੱਤੇ ਜਾਂਦੇ ਨੇ। ਇਸ ਵਜ੍ਹਾ ਤੋਂ ਇੱਥੇ ਲੋਕਾਂ ਕੋਲ ਪੈਸਾ ਕਾਫੀ ਆ ਗਿਆ। ਅੱਗੇ ਮਕਾਮੀ ਲੋਕ ਕੋਈ ਨਾ ਜ਼ਮੀਨਾਂ ਖਰੀਦਦੇ, ਉਹ ਮਕਾਮੀ ਲੋਕ ਹੀ ਅੱਛੀ ਖਾਸੀ ਜ਼ਮੀਨਾਂ ਖਰੀਦ ਰਹੇ ਹਨ, ਜਿਸ ਦੀ ਵਜ੍ਹਾ ਤੋਂ ਹੁਣ ਰੇਟ ਅੱਛੇ ਨੇ ਅੱਗੇ ਨਾਲੋਂ। ਅਤੇ ਵੈਸੇ ਬਹੁਤ ਜ਼ਬਰਦਸਤ ਸੜਕ ਬੜੀ ਅੱਛੀ ਬਣੀ ਹੋਈ। ਥਲ ਦੇ ਵਿੱਚ ਮੇਨ ਰੋਡ ਕਾਰਪੇਟ ਰੋਡ ਬਣਿਆ ਹੋਇਆ, ਬੜੀ ਜ਼ਬਰਦਸਤ ਹੈ। ਇਹ ਜੰਗਲ ਜੀ ਥਲ ਦਾ, ਨੂਰਪੁਰ ਥਲ ਦਾ ਜੰਗਲ। ਉਹ ਬੰਦਾ ਖੱਲਾ ਨੇ ਗਿੜੇਂਦਾ ਨਲਕਾ ਲੱਗੋ ਹੋਇਆ ਹੀ ਯਾਰੀ ਕਰੇ ਲੋਕੀ ਮੁੜ ਕਰਨੇ ਸਵਾਬ ਵਾਸਤੇ ਲਵਾਈਂਦੇ। ਗਰਮੀਆਂ 'ਚ ਪਰੇਸ਼ਾਨੀ ਬਣਦੀ ਹੋਣੀ ਪਾਣੀ ਦੀ। ਆ ਵੇਖੋ ਜੀ ਦੁਮਿਆਂ ਦਾ ਅਈੜੇ ਪੂਰਾ। ਹਾਂ ਇਹ ਵੱਡਾ ਸਾ ਅਈੜੇ ਹਾਂ, ਇਹ ਬੰਦੇ ਹੁਣ ਲਈ ਵਧੇ ਨੇ ਬੇਲੀਓ ਜੀ। ਹੁਣ ਅਸੀਂ ਜਿੱਥੇ ਖਲੋਤੇ ਆ ਨਾ, ਇਹ ਜਗ੍ਹਾ ਹੈ ਚਨੇ ਦੀ ਫਸਲ ਹੈ, ਤੇ ਕਾਫੀ ਜ਼ਿਆਦਾ ਸਾਰੇ ਰਕਬੇ ਦੇ ਉੱਤੇ ਨਾ ਕਾਸ਼ਤ ਹੋਈ ਹੋਈ। ਵੇਖਦੇ ਪਏ ਉਹ ਪੌਦੇ ਜਨਾਬ ਇਹ ਨਿਕਲੇ ਖਲੇ ਡਰਿਲ ਦੇ ਨਾਲ ਇਹਨਾਂ ਕਾਸ਼ਤ ਕੀਤੀ ਹੋਈ। ਜਿਤਨੀ ਨਜ਼ਰ ਜਾ ਰਹੀ ਉਹ ਅੱਗੇ ਤੱਕ ਚਨਾ ਹੀ ਚਨਾ ਕਾਸ਼ਤ ਹੋਇਆ ਪਿਆ। ਤੇ ਇਹ ਜਨਾਬ ਬਾਰਿਸ਼ ਦਾ ਇੰਤਜ਼ਾਰ ਕਰ ਰਿਹਾ। ਅਗਰ ਬਾਰਿਸ਼ ਅੱਛੀ ਆਈ ਤਾਂ ਬੜੀ ਜ਼ਬਰਦਸਤ ਫਸਲ ਹੋਏਗੀ। ਤੇ ਅਸੀਂ ਹੁਣ ਜਾ ਰਹੇ ਹਾਂ ਬੱਖਰ ਦੀ ਤਰਫ, ਥਲ 'ਚ ਨੂਰਪੁਰ ਤੋਂ ਨਿਕਲ ਕੇ। ਇਹ ਬੱਖਰ ਰੋਡ ਹੈ ਤੇ ਜਨਾਬ ਬੜਾ ਜ਼ਬਰਦਸਤ ਮਾਹੌਲ ਹੈ, ਮੌਸਮ ਬੜਾ ਅੱਛਾ ਹੈ। ਤੇ ਅਸੀਂ ਆਖੇ ਚਲੋ, ਮੈਂ ਆਖਿਆ ਜੀ ਥਲ ਵੇਖ ਆਈਏ, ਅੱਗੇ ਬੱਖਰ ਵੱਲ ਜਾ ਰਹੇ। ਇਹ ਜੀ ਵੇਖਦੇ ਪਏ ਉਹ ਟਿੱਬਾ ਬੜਾ ਦੂਰ ਹੈ, ਤੇ ਇੱਥੇ ਜਨਾਬ ਇਤਨਾ ਰਕਬਾ ਜਿਹੜਾ ਨਾ ਉਸ ਦੇ ਉੱਤੇ ਚਨਾ ਕਾਸ਼ਤ ਹੋਇਆ ਪਿਆ, ਵੇਖਦੇ ਪਏ। ਇਹ ਸਾਡੇ ਥਲ ਇਸ ਪਾਸੇ ਤੁਸੀਂ ਆਵਾਜ਼ ਸੁਣ ਰਹੇ ਹੋ, ਚੰਦ ਇੱਕ ਆਬਾਦੀ ਹੈ, ਲੋਕਾਂ ਦੇ ਘਰ ਨੇ ਤੇ ਟਿਊਬਵੈਲ ਵਗੈਰਾ ਲੱਗਾ ਹੋਇਆ। ਲੇਕਿਨ ਉਸ ਪਾਸੇ ਇੱਕ ਪਿੰਡ ਹੈ ਕਪਾਈ, ਤੇ ਉਸ ਤੋਂ ਅੱਗੇ ਜਨਾਬ ਕੋਈ ਆਬਾਦੀ ਨਹੀਂ, ਥੋੜੀ ਆਬਾਦੀ ਇਸ ਪਾਸੇ ਨਾ। ਹਾਂਜੀ ਗੋਹਰ ਵਾਲਾ ਨਹੀਂ, ਬਾਕਰ ਚੌਕ ਇਸ ਪਾਸੇ। ਕਿਸ ਪਾਸੇ ਬੱਖਰ? ਸਾਣਾ ਮਨਕੇਰਾ ਜ਼ਿਲ੍ਹਾ ਬੱਖਰ ਇਸ ਪਾਸੇ ਤਾਂ ਨਹੀਂ? ਸਿੱਧਾ ਹੀ ਨਹੀਂ, ਸਿੱਧਾ ਹੀ ਹੋਰ ਅੱਛਾ ਸਿੱਧਾ ਹੈ ਬੱਖਰ। ਬੱਖਰ ਮਾਈ ਸਿੱਧਾ ਹੈ ਬੱਖਰ। ਉਹ ਸਿੱਧਾ ਨੇ ਇਧਰ ਅਸੀਂ ਆਂਦੇ ਇੱਥੋਂ ਪੁੱਛਿਆ ਸੀ ਤਾਂ ਉਹਨਾਂ ਨੇ ਸਿੱਧਾ ਅੱਛਾ ਅੱਛਾ। ਹਾਂ ਪੁਲਿਸ ਚੌਕੀ ਬਣੀ। ਇਹ ਤਾਂ ਰਸਤਾ ਖਰਾਬ ਨਹੀਂ ਚੜ ਜ਼ਿਆਦਾ ਨਹੀਂ ਹੈ, ਫਿਰ ਪਿੰਡ ਦੇ ਵਿੱਚੋਂ। ਅੱਛਾ ਅੱਛਾ। ਇਹ ਗੋਹਰ ਵਾਲਾ ਹੈ, ਉੱਤੋਂ ਨਾਲੋਂ ਤਲੋਂ ਜ਼ਿਆਦਾ ਅੱਛਾ। ਤੇ ਉਹ ਫਿਰ ਜੇ ਅੱਗੇ ਜਾ ਕੇ ਚੜ੍ਹਨਾ ਪਾਉਣਾ। ਹਾਂ ਤੇ ਫਿਰ ਮੁਸ਼ਕਲ ਹੈ। ਅਸੀਂ ਖਾਨਸਰ ਚੌਕ ਚੋਂ ਮੀਆਂ ਵਾਲੀ ਮੁਲਤਾਨ ਰੋਡ ਹੈ,
ਉੱਠ ਵੇਖਦੇ ਪਏ ਸਾ ਰਾਤ ਦਾ ਲੱਗਾ ਖਲੋ ਉੱਠ ਦਾ ਮੂੰਹ ਕਿਹੜੇ ਪਾਸ अच्छा है मियाँ अली मुल्तान है इस पास मियाँ अली उस पास इधर ਅਸੀਂ ਬੱਖਰ ਜਾ ਰਹੇ ਹਾਂ ਇਨ ਖਾਨਸਰ ਚੌਕ ਆ ਅਸੀਂ ਪੜਾ ਜੀ ਬੱਖਰ ਜੀ ਅਸੀਂ ਪਹੁੰਚ ਗਏ ਅਸੀਂ ਤੇ ਚੂੰਕਿ ਚੋਰ ਸਾਹਿਬ ਮਾਰਕੀਟਿੰਗ ਕਰਦੇ ਨੇ ਵੰਡੇ ਦਾ ਉਹਨਾਂ ਦਾ ਕੰਮ ਹੈ ਤੇ ਇੱਥੇ ਵੀ ਉਹਨਾਂ ਇੱਕ ਦੋਸਤ ਕੋਲ ਆਪਣਾ ਵੰਡੇ ਦੀ ਮਾਰਕੀਟਿੰਗ ਕਰਨੀ ਸੀ ਤੇ ਮੇਰੇ ਜਿਹੜੀ ਬਰਾਦਰੀ ਦੇ ਕੁਝ ਬੰਦੇ ਆ ਜਿਨ੍ਹਾਂ ਨਾਲ ਮੇਰਾ ਤਾਲੁਕ ਹੈ ਸੀ ਜਿਨ੍ਹਾਂ ਨਾਲ ਮੇਰਾ ਰਾਬਤਾ ਹੈ ਉਹਨਾਂ ਨੂੰ ਮੈਸੇਜ ਕੀਤਾ ਤੇ ਉਹ ਮਾਸ਼ਾਅੱਲਾ ਫੌਰਨ ਪਹੁੰਚੇ ਨੇ ਮੁਲਾਕਾਤ ਵਾਸਤੇ ਉਹਨਾਂ ਨਾਲ ਮੁਲਾਕਾਤ ਕੀਤੀ ਇੱਥੋਂ ਨਿਕਲ ਕੇ ਵਾਪਸੀ ਦੇ ਉੱਤੇ ਅਸੀਂ ਫਿਰ ਲੰਗਰ ਵਾਲੇ ਪਹੁੰਚੇ ਚੋਰ ਸਾਹਿਬ ਆਖਿਆ ਤੁਹਾਨੂੰ ਮੱਛੀ ਖਿਲਾਉਂਦੇ ਆ ਇੱਥੇ ਅਸੀਂ ਮੱਛੀ ਦੀ ਜਗ੍ਹਾ ਤੇ ਪਹੁੰਚ ਗਏ ਟਾਲ ਤੇ ਉਦੋਂ ਵੀ ਤੁਹਾਨੂੰ ਦਸੀ 1200 ਕੰਡੇ ਵਾਲੀ ਕੰਡੇ ਬਗੈਰ ਤੋਂ 1400 ਰੁਪਏ ਦਸੀ ਇਹਦਾ ਰੱਤਾ ਲਹੂਆਰ ਗੋਸ਼ਤ ਤੇ ਬੱਕਰਿਆ ਆ ਜਿਹੜੀ ਪਈ ਇਹਦਾ ਕੀ ਰੇਟ ਹਾਂ ਇਹ 1200 ਰੁਪਏ ਫਰਾਈ ਇਹ ਵੀ ਫਰਾਈ ਨਹੀਂ ਇਹਦਾ ਉਂਝ ਕੀ ਇਹ ਕੱਚੀ 800 ਰੁਪਏ ਦੀ ਇਹ ਦੇ ਜੋ ਕਿਵੇਂ ਕੱਢਦੇ ਆ ਸਰ ਮੈਂ ਸਵੇਰੇ ਮੰਡੀ ਜਾਂਦਾ ਮੈਂ ਬੜੇ ਚੰਗੀ ਮਿਲ ਜਾਂਦੀ ਤੁਸੀਂ ਜਾਣਦੇ ਹੋ ਸੋ ਅੱਲਾ ਮਾਫੀ ਦੇ ਮੈਂ ਕੀ ਦੇਸਾਂ ਬੇਸ਼ਾ ਖਾਲੀ ਨਮਕ ਲਾ ਲਵਿਆ ਇਹਨੂੰ ਨਹੀਂ ਇਹ 600 ਰੁਪਏ ਤੋਲ ਦੇ ਸਾਰੇ ਚਲੋ ਅੱਲਾਹੁ ਅਕਬਰ ਤੋਲ ਦਿਓ ਚੋਰੀ ਸਾਹਿਬ ਨੂੰ ਨਹੀਂ ਉਹ ਇੰਜ ਨਾ ਕਰ ਮੈਂ ਯਾਰ ਤਾਂ ਕਿਲੋ ਬਣਾ ਦੇ ਇਹਦੇ ਚ ਕਿਲੋ ਨਾਲੇ ਲੱਗੀ ਹੋਈ ਪਈ ਕਰ ਲੈਣੇ ਆ ਮਾਸ਼ਾ ਚਲੋ ਜਲਦੀ ਕਰੋ ਮੈਂ ਫਰਾਈ ਟਾਈਮ ਅੱਗੇ ਬੜਾ ਲੇਟ ਹੋ ਗਿਆ ਉਹ ਰਾਤ ਨੂੰ ਵਿਖਾਵਾਂ ਦੋ ਦਾਣੇ ਜਾਨ ਜੜੇ ਆ ਇੰਨੀ ਆ ਇਹ 30 ਲਾਲਾ ਛੋਟ ਬਣਾਉਣਾ ਕੋ ਇਹਨਾਂ ਦੇ ਸਿਰ ਕੋਈ ਨਾ ਹੋਵੇ ਮੁੜੇ ਨਾ ਹੋਵੇ ਸਾਰੇ ਸਿਰ ਕੁੱਟੇ ਹੋਵੇ ਯਾਰ ਸ਼ੇਰ ਨਾ ਦੇ ਹਾਂ। ਹੋਰ ਦੱਸੋ ਜਿਹੜੀ ਦੁਕਾਨ ਤੇ ਦੇਰ ਨਾ ਦੇ ਰਹਾ ਕੀ ਵਜ੍ਹਾ ਕਿਸੇ ਕੋਲ ਹੀ ਕੋਈ ਨਹੀਂ ਉਹ ਤਾਂ ਆਦਾ ਪਿਆ ਹੁਣ ਮੋੜ ਠੱਡਾ ਹੋ ਕੀ ਗਿਆ ਵਜ੍ਹਾ? ਪਹਿਲੇ ਰੌਣਕ ਸਹੀ ਹੈ ਨਹੀਂ ਰੱਟ ਪਹਿਲੇ ਕੇ ਪਹਿਲੇ ਕੰਮ ਠੀਕ ਹੈ ਹਲਾ ਨਹੀਂ ਦਿਹਾੜਿਆਂ ਦਾ ਕੋਈ ਹੁੰਦਾ ਵੇ ਦਿਹਾੜੇ ਕਿਹੜੇ ਜ਼ਿਆਦਾਤਰ ਜਿਹੜੇ ਬਾਹਰ ਹਨ ਹੂੰ ਕਿੰਨਾ ਵਾਰ ਆ ਹਫਤਾ ਤੁਸੀਂ ਇਤਵਾਰ ਇਹ ਕੱਚੀ ਜਿਹੜੀ ਕਿਲੋ ਤੋਲਦੇ ਹੋ ਜੀ ਆ ਹੈ ਜੀ ਆ ਤੇ ਜੇ ਬਣਾਉਣ ਤੋਂ ਬਾਅਦ ਹੁੰਦੀ ਨਹੀਂ ਪਹਿਲੇ ਤੇ ਲਈ ਕੱਚੀ ਤੋਲ ਲੈਣੀ ਕਿਲੋ ਕਿਲੋ ਦਾ ਹੁਣ ਕੀ ਰੇਟ ਹੈ ਕਿਲੋ ਫਰਾਈ 1200 ਰੁਪਏ 1200 ਰੁਪਏ ਤੇ ਇਹਦੀ ਪਹਿਚਾਣ ਕੀ ਹੁੰਦੀ ਵੇ ਤਾਜ਼ਾ ਹੈ ਜਾਂ ਦੂਈ ਹੈ ਮੱਛੀ ਦੀ ਪਛਾਣ ਹੋ ਵੈਂਦੀ ਕੀ ਹੋਵੇਂਦੀ ਬਾਸੀ ਦੀ ਤੇ ਤਾਜ਼ਾ ਦੀ ਕੀ ਜਿਹੜੀ ਪਹਿਚਾਣ ਪੁਰਾਣੀ ਮੱਛੀ ਉਹ ਸੀ ਅੱਖੀ ਵਿੱਚ ਵੜੀ ਹੋਈ ਅੱਖੀ ਜੀ ਤੇ ਜਿਹੜੀ ਨਵੀਂ ਹੈ ਨਵੀਂ ਜਿਹੜੀ ਦੀ ਅੱਖੀ ਬਾਹਰ ਉਥੇ ਨੇਂਦੇ ਚਮਕਦਾ ਪਿਓ ਸੀ ਗੋਸ਼ਤ ਹੀ ਪਤਾ ਲੱਗ ਜਾਂਦਾ ਪੁਰਾਣੀ ਇਹ ਜਿਹੜੀ ਪਈ ਹੈ ਇਹ ਕਿਤਨੇ ਇੱਕ ਦਿਨਾਂ ਦੀ ਇੱਕ ਸੁਬਹ ਦੀ ਅੱਜ ਦੀ ਜੀ ਆ ਰੋਜ਼ ਦੀ ਲੱਗ ਵੈਂਦੀ ਮੱਛੀ ਅਲਹਮਦੁਲਿਲਾ ਕਿਤਨੀ ਕੁ ਲੱਗ ਵੈਂਦੀ 1.5 ਤੋਂ 2 ਮਣ ਪੱਕੀ 2 ਮਣ ਗਾਹਕ ਤਾਂ ਹੈ ਕੋਈ ਨਾ ਦਿਹਾੜੀ ਵੀ ਆਉਂਦੇ ਰਹਿੰਦੇ ਨੇ ਬੰਦੇ ਇਹ ਦਿਨ ਸਾਰੀ ਯਾਰ ਹਾਂ ਪਿਕਨਿਕ ਵਾਲੇ ਪਿਕਨਿਕ ਵਾਲੇ ਹੁੰਦੇ ਨੇ ਅਕਸਰ ਅੱਛਾ ਤੁਸੀਂ ਤੇ ਇੱਥੇ ਵਰਕਰ ਹੋ ਸੋ ਜਾਂ ਇਹ ਮਾਲਿਕ ਹੋ ਹਾਂ ਆਪਣਾ ਖਾਈ ਤੁਹਾਡਾ ਆਪਣਾ ਕੰਮ ਹੈ ਜੀ ਆ ਅੱਛਾ ਤੇ ਤੁਹਾਨੂੰ ਕੀ ਰੇਟ ਦਿੰਦੇ ਨੇ ਕੱਚੀ ਕੀ ਅਸੀਂ ਦਾਰਾ ਕੋਲ ਲੈਣ ਦਾ 750 750 ਜੀ ਮੋਟੇ ਅੱਛਾ ਮੁੜ ਕੇ ਬਣਾਉਣ ਦੀ ਤੇ ਸਾਰਾ ਖਰਚਾ ਖੁੱਟਦਾ ਤੇ ਇਹ ਤੇਲ ਜਿਹੜਾ ਚੇਂਜ ਕਰਦੇ ਹੋ ਕੋਈ ਨਾ ਸਾਰੀ ਦਿਹਾੜੀ ਹੋ ਰਹਿੰਦਾ ਸਰੋਂ ਵਾਲਾ ਤੇਲ ਹੁੰਦਾ ਕਾਲਾ ਹੁੰਦਾ ਅੱਛਾ ਇਹ ਨਹੀਂ ਖਰਾਬ ਹੁੰਦਾ ਨਹੀਂ ਖਰਾਬ ਹੋ ਜਾਂਦਾ ਹੈ ਦੂਈ ਇੱਕ ਤੋਂ ਦੂਈ ਦੇ ਚੇਂਜ ਹੋ ਜਾਂਦਾ ਅੱਛਾ ਇੱਕ ਤੋਂ ਦੂਸਰੀ ਦਿਨ ਇਹ ਹੁਣ ਹੀ ਬਿਲਕੁਲ ਫਰੈਸ਼ ਪਾਇਆ ਅੱਛਾ ਇਹ ਇੱਕ ਤਰ੍ਹਾਂ ਦੀ ਰੈਸਪੀ ਬਣਾਈ ਜਾਂਦੀ ਸਬੂਤੀ ਨਹੀਂ ਅੱਜ ਕੱਲ ਤਾਂ ਮੱਛੀ ਦਾ ਟ੍ਰੈਂਡ ਹੈ ਉਹ ਪੂਰੀ ਮੱਛੀ ਜਨਾਬ ਉਹ ਹੀ ਬਣਾ ਕੇ ਤੇ ਉਹ ਵੀ ਹੋ ਜਾਂਦੀ ਉਹ ਗ੍ਰਿਲ ਵੀ ਹੁੰਦੀ ਅੱਛਾ ਗ੍ਰਿਲ ਉਹ ਤੁਸੀਂ ਕੋਈ ਨਹੀਂ ਕਰਦੇ ਉਹ ਵੀ ਕਰੇਂਦੀ ਉਹ ਅੱਜ ਬਾਰਬੀਕਿਊ ਵਾਲਾ ਸਿਸਟਮ ਤਾਂ ਤੁਹਾਡਾ ਬੰਦ ਨਹੀਂ ਹੋਇਆ ਪਿਆ ਨਹੀਂ ਹੋ ਜੇ ਕੋਈ ਆਰਡਰ ਹੋਵੇ ਉਸ ਟਾਈਮ ਤੇ ਲਿਆ ਕੇ ਆਰਡਰ ਤਾਂ ਕੋਈ ਫੋਨ ਦੇ ਉੱਤੇ ਹੀ ਹੋ ਜਾਂਦਾ ਜੀ ਹਾਂ ਬਈ ਸਾਡੇ ਵਾਸਤੇ ਬਣਾ ਰੱਖੋ ਪਾਰਟੀ ਪੋਰਟੀ ਕਰਨੀ ਹੋਵੇ ਜੀ ਤਾਂ ਬਿਲਕੁਲ ਤੁਹਾਡਾ ਕੀ ਨੰਬਰ ਹੈ ਸਾਡਾ ਨੰਬਰ ਹੈ 0345 ਹਾਂ 173 ਹੂੰ 110 ਤੇ ਇਸ ਦੇ ਉੱਤੇ ਹੁਣ ਹੋਰ ਕੀ ਸੱਟਣਾ ਜਾਂ ਇਹ ਬਸ ਠੀਕ ਹੈ ਬਸ ਨਮਕ ਸ਼ਮਕ ਕੋਈ ਨਹੀਂ ਲਾਣਾ ਜੀ ਹਾਂ ਹੈ ਮੱਛੀ ਤਿਆਰ ਹੋਈ ਪਈ। ਬਸ ਜੀ ਉਹ ਕਿਤਨੀ ਟਾਈਮ ਵਿੱਚ ਹੋ ਜਾਂਦੀ 10 ਤੋਂ 15 ਮਿੰਟ ਤੇ ਜਿਹੜੀ ਆ ਹੁਣ ਪਈ ਇਹ ਕੱਲ ਬਣਾ ਦੇ ਸੋ ਬਾਅਦ ਨਹੀਂ ਇਨਸ਼ਾਅੱਲਾ ਅੱਲਾਹ ਪਾਕ ਖੈਰ ਕਰੇ ਰਾਤ 12 ਤੱਕ ਖਲੋਤੇ ਆ ਬਾਹਰ ਤੇ ਨਿਕਲ ਜਾ ਸੀ ਕਬੂਤੇ ਪੀ ਸੀ ਬੰਦੇ ਲੈ ਵੈਂਦੇ ਜੀ ਕੱਚੀ ਕਬੂਤੇ ਪੀ ਸੀ ਤਲਾਈ ਵੀ ਹੁੰਦੀ ਜੀ ਅੱਛਾ ਵਾਹ ਜੀ ਵਾਹ ਚੱਲ ਇਮਰਾਨ ਮੱਛੀ ਪਾ ਬੇਲੀਓ ਤੇ ਦੋਸਤੋ ਅਸੀਂ ਇਸ ਟਾਈਮ ਹੁਣ ਲੰਗਰ ਵਾਲਾ ਜਿਹੜਾ ਪੁੱਲ ਹੈ ਨਾ ਪੱਖਰ ਚੋਟਿਆ ਤੇ ਉਸ ਨੂੰ ਅਸਾਂ ਕੀਤਾ ਕ੍ਰਾਸ ਤੇ ਸਾਡੇ ਦੋਸਤ ਨੇ ਆਖਿਆ ਚੌਧਰੀ ਸਾਹਿਬ ਨੇ ਮੱਛੀ ਖਾਣੀ ਅਸੀਂ ਇੱਥੇ ਆ ਨਾਲ ਹੀ ਹੋਟਲ ਆਈ ਉੱਥੇ ਆਏ ਆ ਮੱਛੀ ਖਾਣ ਵਾਸਤੇ ਮਜ਼ੀਦ ਤੁਹਾਨੂੰ ਦਿਖਾਉਂਦੇ ਆ ਵੀ ਕਿਵੇਂ ਦੀ ਬਣਾਉਂਦਾ ਹੈ
ਤੇ ਕਿਵੇਂ ਦੀ ਮੱਛੀ ਇਸ ਕੋਲ ਪਈ ਹੈ ਤੇ ਕੀ ਕੁਝ ਰੇਟ ਹੈ ਦਿੰਦਾ। ਖਾਣ ਤੋਂ ਬਾਅਦ ਤੁਹਾਨੂੰ ਦੱਸਾਂ ਵੀ ਸਹੀ ਵੀ ਕਿਵੇਂ ਦੀ ਪ੍ਰਾਈਸ। ਤੇ ਆ ਜੋ ਵੈਸੇ ਇੱਥੇ ਰਸ਼ ਰੁਸ਼ ਕੋਈ ਨਹੀਂ, ਜਿਤਨੇ ਵੀ ਹੈ ਸਾਰੇ ਜਿਤਨੇ ਵੀ ਹੈ ਨਾ ਤੁਸੀਂ ਵੇਖਦੇ ਪਿਓ ਅਕਸਰ ਜਿਹੜੇ ਖਾਲੀ ਪੈਣ। ਤੇ ਲੇਕਿਨ ਇਹ ਆਖਦੇ ਪੈਣ ਦਿਨ ਨੂੰ ਆਉਂਦਾ। ਵੇਖਦੇ ਆ ਮਜ਼ੀਦ ਅੰਦਰ ਚੱਲ ਕੇ ਪੜ੍ਹਾਂ ਦੇ ਹੈ ਇਹਨਾਂ ਦਾ ਕਾਇਮ ਫਿਸ਼ ਵਾਲਾ ਇੱਥੇ ਕਾਫੀ ਸਾਰੇ ਨੇ, ਮੁਖਤਲਿਫ ਸਟਾਲਸ ਬਣੇ ਹੋਏ ਨੇ। ਬਣ ਗਈ ਤਿਆਰ ਹੋ ਗਈ ਚੋਰੀ ਸਾਹਿਬ ਕਣ ਤਿਆਰ ਹੋ ਗਏ। ਸਾਡੇ ਨਾਲ ਅੱਜ ਸਪੈਸ਼ਲ ਇੱਕ ਮਹਿਮਾਨ ਹੈ ਪੁਲਿਸ ਵਾਲੇ ਭਾਈ ਮੋੜੇ ਨਾ ਹੋਵੇ ਭਾਈ, ਉਹ ਉਹਨਾਂ ਨੂੰ ਪਸੰਦ ਹੀ ਨਾ ਆਵੇਗਾ। ਮਜ਼ੀਦ ਤੇ ਕੁਛ ਲਾਣੀ ਨੇ ਤੇ ਲਾ ਲਿਓ। ਮੈਂ ਬਾਅਦ ਦੱਸਣਾ ਵੀ ਬਿਨਾ ਬਣਾਈ ਕਿਵੇਂ ਦੀ ਹੈ। ਹਾਂ ਭਾਈ ਹੈ ਇਸਾनुल्लाह ना ਉਸਮਾਨ ਖਿੱਚੀ ਮੇਰਾ ਨਾਮ ਹੈ। मान ਹਾਂ ਕਿਆ ਭਾਈ ਜੀ ਨਾ ਜੋੜੀ ਚ ਉਹਦੇ ਉੱਤੇ ਹੁਣ ਕੇ ਸੜਨਾ ਨੇ, ਕੁਛ ਨਹੀਂ ਸੜਨੀ ਕਰੀਮ ਤੇ ਸ਼ਰੀਮ ਚੂਰਨ ਪਾਣਾ ਤੇ ਪਾ ਦੇਨੇ ਆ ਜੀ। ਬੋਲੋ ਨਹੀਂ ਉਹ ਵੱਖਰਾ ਦੇ ਛੋੜੋ। ਜਿਸ ਟਾਈਮ ਤੁਸੀਂ ਇੱਥੇ ਆਉਸੋ ਨਾ ਇਹਨਾਂ ਦੀ ਇੱਕ ਕਹਾਣੀ ਇਹ ਹੁੰਦੀ ਹੈ, ਤੁਹਾਨੂੰ ਵਿਖਾਉਂਦੇ ਮਛਲੀ ਹੋਰ ਹਨ ਤੇ ਦਿੰਦੇ ਹੋਰ ਹਨ। ਕੋਸ਼ਿਸ਼ ਕਰੋ ਬਈ ਇਹ ਘਰੋਂ ਲੈ ਕੇ ਆਓ ਤੇ ਆਪ ਇੱਥੇ ਬਣਾ ਕੇ ਖਾਓ। ਜਿਹੜੀ ਜਾਂ ਥੱਲੇ ਪੁੱਲ ਦੇ ਥੱਲੇ ਜਿਹੜੇ ਵੇਚ ਰਹੇ ਨੇ ਉਹਨਾਂ ਕੋਲ ਲੈ ਲਓ। ਇਹਨਾਂ ਨੇ ਉਹ ਕੋਈ ਨਹੀਂ ਦੇਣੀ ਜਿਹੜੀ ਤੁਹਾਨੂੰ ਆਖਣੀ।